ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਤੋਂ ਪਹਿਲਾਂ ਹਾਲਾਂਕਿ ਇੱਕ ਨਵਾਂ ਸੈਗਮੈਂਟ ਆ ਗਿਆ ਜੀ। ਮੈਂ ਜਿਹੜੇ ਤੀਸਰੇ ਸੈਗਮੈਂਟ ਤੋਂ ਬਾਅਦ ਕੁਝ ਕਾਮੈਂਟ ਨੇ ਅਸੀਂ ਕਿਉਂਕਿ ਐਂਟਰਟੇਨ ਕਰਨਾ ਚਾਹੁੰਦੇ ਹਾਂ ਸਾਰਿਆਂ ਨੂੰ। ਉਹਨਾਂ 'ਚ ਹਸਨ ਪੱਟੀ ਰਾਣਾ ਜੀ, ਹਾਏ ਡਾਕਟਰ ਸਾਹਿਬ, ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਹਸਨ ਖਾਲਿਸਤਾਨੀ ਖਾਨ ਫਰੀ, ਪੰਜ ਦਰਿਆਵਾਂ, ਹਰਜੀਤ ਸਿੰਘ ਲੈ ਕੇ ਰਹਾਂਗੇ ਖਾਲਿਸਤਾਨ, ਦਲਜੀਤ ਸਿੰਘ ਖਾਲਿਸਤਾਨ ਜ਼ਿੰਦਾਬਾਦ, ਜਗਦੀਪ ਸਿੰਘ ਖਾਲਿਸਤਾਨ ਜ਼ਿੰਦਾਬਾਦ, ਕਾਮਰੇਨ ਬਾਗ ਕਾਮੀ ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਟੀ ਬੰਟੀ ਸਿੰਘ ਖਾਲਿਸਤਾਨ, ਉਹਨੇ ਝੰਡੇ ਵੀ ਲਹਿਰਾਏ ਨੇ, ਦੇਵੀ ਬਡਿਆਲ ਖਾਲਿਸਤਾਨ ਜ਼ਿੰਦਾਬਾਦ, ਗੁਰਪਿੰਦਰ ਸਿੰਘ ਧਾਲੀਵਾਲ ਖਾਲਿਸਤਾਨ ਜ਼ਿੰਦਾਬਾਦ, ਹਸਨ ਪੱਟੀ ਰਾਣਾ ਖਾਲਿਸਤਾਨ ਜ਼ਿੰਦਾਬਾਦ। ਔਰ ਅਸੀਂ ਉਹਨਾਂ ਨੇ ਥੱਲੇ ਪਿਕਚਰ ਵੀ ਲਾਈ ਹੈ, ਬੜੇ ਸੀਨੀਅਰ ਖਾਲਿਸਤਾਨੀ ਲੀਡਰ ਨੇ ਮਨਮੋਹਨ ਸਿੰਘ ਇੰਗਲੈਂਡ ਦੇ ਵਿੱਚ, ਉਹ ਤਿਰੰਗੇ ਝੰਡੇ ਦੇ ਉੱਤੇ ਖੜੇ ਨੇ ਤੇ ਕਹਿ ਰਹੇ ਨੇ ਵੀ ਅਸੀਂ ਤੁਹਾਡਾ ਇਹ ਝੂਠ ਦਾ ਪੁਲੰਦੇ ਵਾਲਾ ਝੰਡਾ ਜਿਹੜਾ ਜ਼ੁਲਮ ਦਾ ਸਹਾਰਾ ਲੈਂਦਾ ਹੈ ਪਰ ਹਿੰਸਾ ਪਰਮੋ ਧਰਮਾ ਕਹਿੰਦਾ ਤੇ ਕੂੜ ਫਿਰੇ ਪ੍ਰਧਾਨ ਵੇ ਲਾ ਲੋ ਪ੍ਰੈਕਟਿਸ ਹੈ ਤੇ ਕਹਿੰਦੇ ਸਤਿਅਮੇਵ ਜਯਤੇ ਨੇ, ਉਹਨੂੰ ਕਹਿੰਦੇ ਅੰਗਰੇਜ਼ੀ ਕਹਿੰਦੇ ਨੇ ਮਾਈ ਫੁੱਟ। ਇਹਨਾਂ ਨੇ ਸੱਚਮੁੱਚ ਹੀ ਆਪਣੇ ਫੁੱਟ ਦੇ ਥੱਲੇ ਝੰਡਾ ਰੱਖਿਆ ਹੋਇਆ। ਭਾਈ ਗੁਰਦਾਸ ਜੀ ਸਾਡੇ ਬਹੁਤ ਵੱਡੇ ਸਕਾਲਰ ਨੇ, ਉਹਨਾਂ ਦਾ ਕਵਿਤ ਸਵਈਆ 150 ਜਿਹੜਾ ਇਹ ਬ੍ਰਿਜ ਭਾਸ਼ਾ 'ਚ ਨੇ, ਉਹਨਾਂ ਦੇ ਸਵਈਏ ਜਿਹੜੀਆਂ ਵਾਰਾਂ ਨੇ ਉਹ ਸਧਾਰਨ ਟਕਸਾਲੀ ਪੰਜਾਬੀ 'ਚ ਨੇ, ਉਹਨਾਂ ਨੂੰ ਵੀ ਅਸੀਂ ਲਿਆਵਾਂਗੇ ਵਿਚਾਰ ਅਧੀਨ। ਔਰ ਇਹ ਕਵਿਤ ਹੈ ਸਵਈਆ, ਸਤਿਗੁਰ ਸਤ ਸਤਿਗੁਰ ਸਤ ਸਤ, ਹਿਰਦੈ ਪਿਦੈ ਨਾ ਦੁਤੀਆ ਭਾਓ, ਤ੍ਰਿਗੁਣ ਅਤੀਤ ਹੈ ਪੂਰਨ ਬ੍ਰਹਮ, ਗੁਰ ਪੂਰਨ ਸਰਵਮਈ, ਏਕ ਹੀ ਅਨੇਕ ਮੇਕ, ਸਕਲ ਕੇ ਮੀਤ ਹੈ, ਨਿਰਬੈਰ ਨਿਰਲੇਪ ਨਿਰਾਧਾਰ ਨਿਰਲੰਭ, ਨਿਰੰਕਾਰ ਨਿਰਵਿਕਾਰ ਨਿਹਚਲ ਚੀਤ ਹੈ, ਨਿਰਮਲ ਨਿਰਮੋਲ ਨਿਰੰਜਨ ਨਿਰਾਹਾਰ, ਨਿਰਮੋਹ ਨਿਰਭੇਦ ਅਛਲ ਅਜੀਤ ਹੈ। ਇਸ ਵਈਏ 'ਚ ਭਾਈ ਸਾਹਿਬ ਨੇ ਜਿੱਥੇ ਅਕਾਲ ਪੁਰਖ ਰੱਬ ਦੇ ਗੁਣ ਬਿਆਨ ਕੀਤੇ ਨੇ, ਉੱਥੇ ਜਿਹੜਾ ਰੱਬ ਦਾ ਸੁਨੇਹਾ ਦੇਣ ਵਾਲੇ ਸਤਿਗੁਰੂ, ਗੁਰੂ, ਡਿਵਾਈਨ ਮੈਸੇਂਜਰ, ਕੋਈ ਵੀ ਸ਼ਬਦ ਅਸੀਂ ਇਸਤੇਮਾਲ ਕਰੀਏ ਉਹਨਾਂ ਦੇ ਵੀ ਉਹੀ ਗੁਣ ਰਿਫਲੈਕਟ ਹੁੰਦੇ ਨੇ। ਤੇ ਭਾਈ ਸਾਹਿਬ ਯਾਦ ਕਰਵਾਉਂਦੇ ਨੇ ਕਿ ਸਤਿਗੁਰ ਸਤ, ਕਿ ਸਤਿਗੁਰੂ ਸਤ ਨੇ, ਸੱਚ ਨੇ, ਸਤਿਗੁਰ ਸਤ ਸਤ, ਫਿਰ ਦੋ ਵਾਰ ਕਿਹਾ ਕਿ ਉਹ ਸਤ ਨੇ। ਜਿਵੇਂ ਅਸੀਂ ਪੜ੍ਹਦੇ ਹਾਂ ਕਿ ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਜਿਹੜੀ ਸਤ ਸਤ ਦੋ ਵਾਰ ਕਹਿਣਾ ਕਿ ਭਾਈ ਇਹ ਸੱਚ ਹੈ, ਹਿਰਦੈ ਭੇਦ ਨਾ ਦੁਤੀਆ ਭਾਓ, ਤ੍ਰਿਗੁਣ ਅਤੀਤ ਹੈ। ਸਤਿਗੁਰੂ ਦੇ ਹਿਰਦੇ ਦੇ ਵਿੱਚ ਕੋਈ ਡੁਐਲਿਟੀ ਨਹੀਂ ਹੁੰਦੀ, ਕੋਈ ਦਵੰਦ ਨਹੀਂ ਹੁੰਦਾ, ਕੋਈ ਸਸਪੀਸ਼ਨ ਨਹੀਂ ਹੁੰਦਾ, ਕੋਈ ਡਾਊਟ ਨਹੀਂ ਹੁੰਦਾ, ਤ੍ਰਿਗੁਣ ਅਤੀਤ। ਜਦੋਂ ਅਸੀਂ ਮਾਇਆ ਦਾ ਪ੍ਰਭਾਵ ਇਨਸਾਨੀ ਮਨ ਤੇ ਕਹਿੰਦੇ ਹਾਂ ਤੇ ਪੂਰਬ ਦੇ ਫਲਸਫੇ 'ਚ ਤਿੰਨ ਪਾਰਟ ਰਜੋ ਗੁਣ, ਤਮੋ ਗੁਣ, ਸਤੋ ਗੁਣ ਮੰਨੇ ਜਾਂਦੇ ਨੇ ਕਿ ਅਸੀਂ ਸਾਰੇ ਦੁਨਿਆਵੀ ਲੋਕ ਇਹਨਾਂ ਤਿੰਨਾਂ ਦੇ ਵਿੱਚ ਜੀਵਨ ਬਤੀਤ ਕਰਦੇ। ਪਰ ਭਾਈ ਸਾਹਿਬ ਯਾਦ ਕਰਵਾਉਂਦੇ ਨੇ ਕਿ ਸਤਿਗੁਰੂ ਇਹਨਾਂ ਤਿੰਨਾਂ ਤੋਂ ਹੀ, ਰਜੋ ਤਮੋ ਸਤੋ ਤੋਂ ਬਿਲਕੁਲ ਵੱਖ ਹੈ, ਅਤੀਤ ਹੈ, ਪੂਰਨ ਬ੍ਰਹਮ, ਗੁਰ ਪੂਰਨ ਸਰਬਮਈ। ਜਿਵੇਂ ਪੂਰਨ ਬ੍ਰਹਮ ਹਰ ਇੱਕ ਦੇ ਵਿੱਚ ਵਸਿਆ ਹੋਇਆ ਹੈ, ਪੂਰਾ ਗੁਰੂ ਵੀ ਉਸ ਨਿਰੰਕਾਰ ਦੇ ਨਾਲ ਜਿਹੜਾ ਜੁੜ ਕੇ ਹਰ ਇੱਕ ਥਾਂ ਦੇ ਉੱਤੇ ਏਕ ਹੀ ਅਨੇਕ, ਉਹ ਰੱਬ ਜਿਹੜਾ ਹੈ ਸਭ ਦੇ ਵਿੱਚ ਹੈ ਲੇਕਿਨ ਫਿਰ ਵੀ ਉਹ ਇੱਕ ਹੈ, ਇੱਕ ਓੰਕਾਰ ਹੈ, ਜਾਂ ਜਿਸ ਨੂੰ ਲਾ ਇਲਾਹੇ ਇਲੱਲਾ ਸਾਡੇ ਇਸਲਾਮ ਦੇ ਨੂੰ ਮੰਨਣ ਵਾਲੇ ਮੰਨਦੇ ਨੇ ਕਿ ਉਹਨੂੰ ਤੋੜਿਆ ਨਹੀਂ ਜਾ ਸਕਦਾ, ਉਹ ਇੱਕ ਹੈ ਪਰ ਉਹ ਸਭ ਦੇ ਵਿੱਚ ਵਸਿਆ ਹੋਇਆ। ਜਦੋਂ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਉਹ ਦੁਨੀਆ ਦੇ ਵਿੱਚ ਵਸਦਾ ਹੈ, ਨਿਰੰਕਾਰ ਨੂਰ ਹੈ ਤੇ ਉਸ ਦਾ ਨੂਰ ਕੁੱਲ ਉਸ ਦੇ ਆਲਮ ਦੇ ਵਿੱਚ ਵਸਦਾ ਹੈ, ਏਕ ਹੀ ਅਨੇਕ ਮੇਕ, ਸਕਲ ਕੇ ਮੀਤ ਹੈ। ਤੇ ਉਹ ਰੱਬ, ਉਹ ਨਿਰੰਕਾਰ ਸਾਰਿਆਂ ਦਾ ਹੀ ਮਿੱਤਰ ਹੈ, ਉਹ ਕਿਸੇ ਨਾਲ ਦੁਸ਼ਮਣੀ ਨਹੀਂ ਪਾਲਦਾ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਕਿ ਭਾਈ ਉਹ ਉਹਨਾਂ ਨੂੰ ਵੀ ਦਿੰਦਾ ਹੈ ਜਿਹੜੇ ਉਸ ਤੋਂ ਮੁਨਕਰ ਨੇ, ਜਿਹੜੇ ਮੁਨਾਫੀ ਨੇ, ਜਿਹੜੇ ਉਸ ਨੂੰ ਬੁਰਾ ਭਲਾ ਕਹਿੰਦੇ ਨੇ, ਉਹਨਾਂ ਦੇ ਲਈ ਵੀ ਸੂਰਜ, ਹਵਾ, ਚੰਦਰਮਾ, ਰੌਸ਼ਨੀ, ਇਹ ਸਭ ਦੇ ਲਈ ਹੈ। ਨਿਰਵੈਰ ਨਿਰਲੇਪ ਨਿਰਾਧਾਰ ਨਿਰਲੰਭ, ਨਿਰੰਕਾਰ ਨਿਰਵਿਕਾਰ ਨਿਹਚਲ ਚੀਤ ਹੈ। ਨਿਰੰਕਾਰ ਨਿਰਵੈਰ ਹੈ, ਕਿਸੇ ਨਾਲ ਉਹਦੀ ਦੁਸ਼ਮਣੀ ਨਹੀਂ ਹੈ। ਨਿਰਲੇਪ, ਉਹ ਮਾਇਆ ਦੇ ਪ੍ਰਭਾਵ ਤੋਂ ਬਿਲਕੁਲ ਆਜ਼ਾਦ ਹੈ। ਨਿਰਆਧਾਰ, ਉਹਨੂੰ ਕਿਸੇ ਦੇ ਆਧਾਰ ਸਪੋਰਟ ਦੀ ਲੋੜ ਨਹੀਂ। ਉਹ ਨਿਰਲੰਭ ਹੈ, ਉਸ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਰਿਫਿਊਜ਼ ਦੀ ਲੋੜ ਨਹੀਂ। ਔਰ ਨਿਰਮਲ, ਉਹ ਬਿਲਕੁਲ ਮਲ ਰਹਿਤ ਹੈ, ਬਿਲਕੁਲ ਪਾਕੀਜ਼ਗੀ 'ਚ ਹੈ। ਨਿਰਮੋਲ, ਉਸ ਦੀ ਕੌਣ ਕੀਮਤ ਪਾ ਸਕਦਾ ਹੈ। ਨਿਰੰਜਨ, ਉਸ ਦੇ ਉੱਤੇ ਕੋਈ ਮਾਇਆ ਦਾ ਪ੍ਰਭਾਵ ਨਹੀਂ। ਨਿਰਾਹਾਰ,
ਰੱਬ ਨੂੰ ਕੋਈ ਰੋਟੀ ਪਾਣੀ ਦੀ ਲੋੜ ਨਹੀਂ, ਉਹ ਜਿਹੜਾ ਹੈ ਉਹ ਇੰਡੀਪੈਂਡੈਂਟ ਹੈ ਇਹਨਾਂ ਸਾਰਿਆਂ ਤੋਂ, ਨਿਰਮੋਹ, ਉਹ ਸਭ ਦੇ ਵਿੱਚ ਵਸਦਾ ਹੈ, ਪਰ ਉਹ ਇੱਕ ਨਿਰਮੋਹ ਹੈ, ਨਿਰਭੇਦ, ਅਛਲ, ਅਜੀਤ ਹੈ। ਉਹ ਹਰ ਡਿਫਰੈਂਸ ਤੋਂ ਆਜ਼ਾਦ ਹੈ, ਕਿਸੇ ਨਾਲ ਉਹ ਮਤਭੇਦ ਨਹੀਂ ਰੱਖਦਾ ਹੈ। ਅਛਲ ਹੁੰਦਾ ਹੈ ਕਿ ਕੋਈ ਉਹ ਟ੍ਰਿਕ ਨਹੀਂ ਕਰਦਾ, ਅਛਲ ਅਜੀਤ ਹੈ, ਔਰ ਰੱਬ ਨੂੰ ਕੋਈ ਵੀ ਜਿੱਤ ਨਹੀਂ ਸਕਦਾ। ਇਸ ਲਈ ਜੇ ਸਾਨੂੰ ਵੀ ਕੋਈ ਜਿੱਤ ਮਿਲਦੀ ਹੈ, ਦੁਨੀਆ 'ਚ ਵਿਕਟਰੀ ਮਿਲਦੀ ਹੈ, ਕੱਲ ਨੂੰ ਖਾਲਿਸਤਾਨ, ਕਸ਼ਮੀਰ ਅਸੀਂ ਆਜ਼ਾਦ ਹੁੰਦੇ ਤੇ ਸਾਡੇ ਲਈ ਵੀ ਉਹੀ ਹੈ ਜਿਵੇਂ 10ਵੇਂ ਪਾਤਸ਼ਾਹ ਨੇ ਭੰਗਾਣੀ ਦੇ ਜੰਗ ਤੋਂ ਬਾਅਦ, ਜਿੱਤ ਤੋਂ ਬਾਅਦ ਫਰਮਾਇਆ ਸੀ, ਜੀਤ ਭਈ ਮੇਰੀ ਕਿਰਪਾ ਕਾਲ ਕੇਰੀ, ਕਿ ਤੇਰੀ ਜਿੱਤ ਹੈ। ਔਰ ਸਿੱਖਾਂ ਦੀ ਤਾਂ ਗ੍ਰੀਟਿੰਗ ਹੀ ਇੱਕ ਦੂਜੇ ਨੂੰ ਮਿਲਣ ਲੱਗੇ, ਉਹ ਜਿੱਤ ਵਾਹਿਗੁਰੂ ਨੂੰ ਐਟਰੀਬਿਊਟ ਕਰਨੀ ਹੈ, ਜਿਸ ਨੂੰ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆ ਆਪਣੇ ਵਿਊਅਰਸ ਕੋਲੋਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।